ਤੇ ਉਤੋਂ ਦੂਜੇ ਤੀਰ ਆ ਜਿਹੜੇ ਹੁਣ ਤਲਵਾਰ ਮਾਰ ਦਿੱਤੀ। ਤਲਵਾਰ ਮਾਰਤੀ ਤੇ ਮੈਨੂੰ ਇੱਕ ਇਹ ਮੈਨੂੰ ਪਤਾ ਵੀ ਅੱਗੋਂ ਮੇਰੇ ਰੱਬ ਨੂੰ ਪਤਾ ਜੋ ਹੋਇਆ। ਸਿੰਨੀ ਪਿੰਨੀ ਪੰਜਾਬ ਦੀ ਧਰਤੀ ਤੇ ਦੇਸਾਂ ਵਿਦੇਸਾਂ 'ਚ ਵਸਦੇ ਪੰਜਾਬੀ ਪਿਆਰਿਆਂ ਨੂੰ ਪਿਆਰ ਭਰਿਆ ਸਲਾਮ। ਮੈਂ ਤੁਹਾਡਾ ਵੀਰ ਸਾਕਬ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ, ਅਸੀਂ 7 ਦਹਾਕੇ ਪਿੱਛੇ ਜਾਂਦੇ ਆ ਤੇ ਸਾਨੂੰ ਦੇਸ਼ ਪੰਜਾਬ ਦੀ ਵੰਡ ਨਜ਼ਰ ਆਉਂਦੀ ਹੈ ਔਰ ਐਡੀ ਭਿਆਨਕ ਵੰਡ ਨਜ਼ਰ ਆਉਂਦੀ ਹੈ ਕਿ ਉਹਦੀ ਪੀੜ ਤੇ ਸਾਡੇ ਬਜ਼ੁਰਗਾਂ ਨੇ ਆਪਣੇ ਜੁੱਸਿਆਂ ਉੱਤੇ ਹੰਡਾਈ ਆ, ਲੇਕਿਨ ਉਸ ਪੀੜ ਨਾਲ ਸਾਡੇ ਵੀ ਮੋਰ ਅਜੇ ਤੀਕ ਦੁਖ ਰਹੇ ਨੇ। ਵੱਖ-ਵੱਖ ਬਜ਼ੁਰਗਾਂ ਦੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਨੇ ਆ, ਕਿਉਂਕਿ ਉਹ ਬਜ਼ੁਰਗ ਜਿਹੜੇ ਨੇ ਉਹ ਪੰਜਾਬ ਦੀ ਵੰਡ ਦੇ 1947 ਦੇ ਵਿਟਨੈਸ ਨੇ ਤੇ ਇਹ ਜੇ ਇੱਕ ਬਜ਼ੁਰਗ 47 ਦੇ ਵਿਟਨੈਸ ਸਾਡੇ ਨਾਲ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲ ਕਰਨੇ ਆ, ਉਹਨਾਂ ਦੀ ਕਹਾਣੀ ਜਿਹੜੀ ਆ ਉਹ ਤੁਹਾਡੇ ਰੂਬਰੂ ਕਰਨੇ ਆ। अस्सलाम वालेकुम। वालेकुम अस्सलाम। बाबा जी की हाल चाल ने ਤੁਹਾਡੇ? अल्हम्दुलिल्लाह, शुक्र अल्हम्दुलिल्लाह। ਨਾਮ ਕੀ ਹੈ ਤੁਹਾਡਾ? अब्दुल मजीद। ਜਦੋਂ ਦੇਸ਼ ਪੰਜਾਬ ਦੀ ਵੰਡ ਹੋਈ ਹੈ जी, ਕਿੰਨੇ ਵਰੇ ਉਮਰ ਸੀ ਤੁਹਾਡੀ ਉਸ ਵੇਲੇ? को 10 साल उम्र थी। 10 ਸਾਲ ਉਮਰ ਸੀ। ਤੇ ਪਿੱਛੇ ਜ਼ਿਲ੍ਹਾ ਕਿਹੜਾ ਸੀ ਤੁਹਾਡਾ? जिला अमृतसर, तहसील अजनाला, पिंड तेड़ी। ਪਿੰਡ ਤੇੜੀ। हाँ, ਅੱਛਾ, ਤੁਹਾਡਾ ਮਤਲਬ ਪਿੰਡ 'ਚ ਪੱਤੀਆਂ ਕਿੰਨੀਆਂ ਸਨ? सारे पिंड च पत्तियां कोई भी नहीं सी, कोई छोटा जिहा पिंड सी। ਅੱਛਾ ਉੱਥੇ ਦੋਵੇਂ ਧਿਰਾਂ ਸਨ, ਖੱਤਰੀ ਤੇ ਮੁਸਲਮਾਨ। ਅੱਛਾ, ਸਿੱਖ ਕੋਈ ਨਹੀਂ ਸੀ? ਸਿੱਖ ਕੋਈ ਨਹੀਂ, ਅੱਛਾ, ਹਿੰਦੂ ਤੇ ਮੁਸਲਮਾਨ ਸੀ। ਹਿੰਦੂ ਤੇ ਮੁਸਲਮਾਨ। ਤੇ ਹਿੰਦੂਆਂ ਨਾਲ ਉੱਥੇ ਰਹਿਣ ਸਹਿਣ ਕਿਵੇਂ ਸੀ ਤੁਹਾਡਾ? ਜਿਵੇਂ ਇੱਥੇ ਮੁਸਲਮਾਨਾਂ ਨਾਲ, ਮਤਲਬ ਬਿਲਕੁਲ ਕੋਈ ਮਤਲਬ ਕਿ ਲੜਾਈ ਝਗੜਾ? ਕੋਈ ਕਿਸੇ ਨੂੰ ਕੋਈ ਤਕਲੀਫ ਨਹੀਂ ਸੀ। ਅੱਛਾ, ਕੋਈ ਤਕਲੀਫ ਨਹੀਂ ਸੀ ਹੈ। ਤੇ ਵਾਈ ਬੀਜੀ ਕਿਵੇਂ ਸੀ ਉਧਰ? ਵਾਈ ਬੀਜੀ ਉਹ ਕੋਈ ਜ਼ਮੀਨ ਨਾ ਬਰਾਨੀ ਸਨ, ਕੋਈ ਨਹਿਰੀ ਸਨ। ਅੱਛਾ, ਤੇ ਪਾਣੀ ਤੁਹਾਡੇ ਮਤਲਬ ਨਹਿਰੀ ਲੱਗਦਾ ਸੀ? ਖੂਹ ਸਨ। ਅੱਛਾ, ਕੋਈ ਖੂਹ ਦਾ ਲੱਗਦਾ, ਕੋਈ ਨਹਿਰ ਦਾ ਲੱਗਦਾ। ਤੇ ਵਾਈ ਬੀਜੀ ਦੇ ਦੌਰਾਨ ਮਤਲਬ ਕਿ ਕਿਹੜੇ ਸੰਦ ਤੁਸੀਂ ਵਰਤਦੇ ਸੀ ਉਸ ਵੇਲੇ? ਉਸ ਵੇਲੇ ਇਹੋ ਜਿਹੇ ਜਿਹੜੇ ਹੁਣ ਬੰਦ ਹੋ ਗਏ, ਹਲ ਪੰਜਾਲੀਆਂ ਹੁੰਦੀਆਂ ਸਨ। ਅੱਛਾ, ਬਸ ਇਹੋ ਹੱਲਾਂ ਤੇ ਪੰਜਾਲੀਆਂ ਨੇ, ਇਹਨਾਂ ਨੂੰ ਚੱਲਦੇ ਉਹ ਮਸ਼ੀਨੀ ਜੀ ਦਾ ਦੌਰ ਹੀ ਕੋਈ ਨਹੀਂ ਸੀ। ਤੇ ਵਾਈ ਜਿਹੜੀ ਮਤਲਬ ਕਿ ਜਿੱਦਾਂ ਇੱਥੇ ਹੁਣ ਅਸੀਂ ਸੰਦ ਇੱਕ ਦੂਸਰੇ ਕੋਲ ਲੈ ਲੂ ਲੈਨੇ ਆ, ਇਸੇ ਤਰ੍ਹਾਂ ਹੀ ਕੰਮ ਚੱਲਦਾ ਮਤਲਬ। ਅੱਛਾ, ਤੇ ਤੁਸੀਂ ਮਾਸ਼ਾਅੱਲਾ ਦੱਸ ਰਹੇ ਕਿ 10-12 ਵਰੇ ਤੁਹਾਡੀ ਉਸ ਵੇਲੇ ਉਮਰ ਸੀ। ਜੀ ਜੀ। ਤੇ ਉਧਰ ਤੁਹਾਡਾ ਕੋਈ ਬੇਲੀ ਵੀ ਹੋਣਾ ਫਿਰ ਹਿੰਦੂਆਂ ਦੇ ਵਿੱਚ, ਕੋਈ ਜਿਨ੍ਹਾਂ ਨਾਲ ਇਕੱਠੇ ਖੇਲਦੇ ਹੋਵੇਗੇ ਤੁਸੀਂ? ਨਹੀਂ, ਆਪਣਾ ਖੇਡਦੇ ਜ਼ਿਆਦਾਤਰ ਮਤਲਬ ਸਾਡੀ ਪਤੀ ਉਹ ਪਿੰਡੋਂ ਆਪਣਾ ਪਹਾੜ ਦੀ ਬਾਈ ਸਨ। ਅੱਛਾ, ਤੇ ਅਸੀਂ ਮਤਲਬ ਦੱਖਣ ਦੀ ਬਾਈ ਸਾਂ। ਸਹੀ ਸਹੀ। ਮੁਸਲਮਾਨ ਜਿਹੜੇ ਸਨ। ਅੱਛਾ, ਉਹਦਾ ਸਾਰਾ ਜਾਣਾ ਘੱਟ ਸੀ। ਸਕੂਲ ਜਾਣਾ, ਸਕੂਲੋਂ ਵਾਪਸ ਆ ਜਾਣਾ। ਇਹਦਾ ਮਤਲਬ ਤੁਸੀਂ ਉਧਰ ਪੜ੍ਹਦੇ ਵੀ ਰਹੇ ਆ? ਪੜ੍ਹਦੇ ਰਹੇ, ਅੱਗੋਂ ਸਕੂਲ ਸੀ ਸਾਡਾ। ਅੱਛਾ, ਤੇ ਕਿੰਨਵੀਂ ਤੀਕ ਤੁਸੀਂ ਪੜ੍ਹੇ ਉਧਰ? ਮੈਂ ਪੱਕੀ ਜਹਾਂ ਜਿਹੜੇ ਇੱਧਰ ਆਏ। ਤੇ ਤੁਹਾਡੇ ਉਹ ਕੋਈ ਉਸਤਾਦ ਦਾ ਵੀ ਨਾਮ ਯਾਦ ਹੈ ਤੁਹਾਨੂੰ? ਤੁਹਾਡੇ ਕੀ? ਨਹੀਂ, ਉਸਤਾਦ ਦਾ ਕੋਈ ਨਾਮ ਨਹੀਂ। ਕਿਸੇ ਦਾ ਨਾਮ ਨਹੀਂ ਯਾਦ? ਨਹੀਂ। ਤੇ ਤੁਹਾਡੇ ਨਾਲ ਤਾਂ ਕੋਈ ਹਿੰਦੂਆਂ ਦੇ ਮੁੰਡੇ ਖੱਤਰੀਆਂ ਦੇ ਪੜ੍ਹਦੇ ਹੋਣਗੇ? ਨਹੀਂ, ਸਾਡੇ ਨਾਲ ਕੋਈ ਨਹੀਂ ਸਨ ਪੜ੍ਹਦੇ। ਅੱਛਾ, ਤੁਹਾਡੇ ਨਾਲ ਕੋਈ ਨਹੀਂ ਸੀ ਪੜ੍ਹਦੇ? ਸਾਡੇ ਨਾਲ ਨਹੀਂ ਸਨ ਪੜ੍ਹਦੇ। ਉਹ ਅਜਨਾਲੇ ਜਾਂਦੇ ਹਾਂ ਤੇ ਅਸੀਂ ਅੱਗੋਂ ਰੌਣਕ ਜਾਂਦੇ। ਅੱਛਾ ਅੱਛਾ ਇਸ ਅੱਛਾ, ਵਾਸਤੇ ਸਾਡਾ ਉਹਨਾਂ ਨਾਲ ਤਲਕ ਕੋਈ ਨਹੀਂ ਸੀ। ਤਲਕ ਕੋਈ ਨਹੀਂ ਸੀ ਹੈ। ਤੇ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਅਸੀਂ ਹੁਣ ਉੱਠ ਕੇ ਜਾਣਾ ਵਾ ਇੱਥੋਂ? ਸਾਨੂੰ ਪਤਾ ਇਹ ਲੱਗਾ ਵੀ ਜਿਸ ਵਕਤ ਕਾਇਦੇ ਆਜ਼ਮ ਨੇ ਐਲਾਨ ਕੀਤਾ ਨਾ, ਹਾਂਜੀ, ਤੇ ਰਾਤ ਨੂੰ 12 ਵਜੇ ਐਲਾਨ ਹੋਇਆ ਹਾਂਜੀ, ਵੀ ਅੰਮ੍ਰਿਤਸਰ ਦੇ ਲੋਕ ਜਿਹੜੇ ਨੇ ਇਹਨਾਂ ਨੇ ਪਾਕਿਸਤਾਨ 'ਚ ਹੀ ਰਹਿਣਾ ਹੈ, ਇਹਨਾਂ ਇੰਡੀਆ 'ਚ ਨਹੀਂ ਜਾਣਾ। ਨਹੀਂ ਰਹਿਣਾ। ਤੇ ਅਗਲੇ ਦਿਨ ਈਦ ਸੀ ਸੁਬਾਹ, ਛੋਟੀ। ਤੇ ਅਗਲੇ ਦਿਨ ਸੁਬਾਹ ਐਲਾਨ ਹੋ ਗਿਆ ਵੀ ਅੰਮ੍ਰਿਤਸਰ ਜਿਹੜਾ ਇੰਡੀਆ 'ਚ ਆ ਗਿਆ ਤੇ ਇਹਨਾਂ ਨੇ ਪਾਕਿਸਤਾਨ ਜਾਣਾ। ਉਸ ਵੇਲੇ ਫਿਰ ਲੋਕਾਂ ਨੇ ਨਮਾਜ਼ ਪਾ ਕੇ ਤੇ ਤਿਆਰੀਆਂ ਕਰ ਲਈਆਂ। ਉਥੋਂ ਲੋਕਾਂ ਨੇ ਇਹ ਆਪਣਾ ਸਾਡੇ ਲਾਗੇ ਸਨ ਰਾਪੁਰ ਬੋਲੀਆਂ। ਅੱਛਾ, ਜਿੱਥੋਂ ਦੇ ਮੌਲਵੀ ਮੁਹੰਮਦ ਹਸਨ ਸਾਹਿਬ ਸਨ, ਅਹਿਲੇ ਹਦੀਸ। ਹਾਂਜੀ, ਇਹਨਾਂ ਦੇ ਬੰਦੇ ਜਿਹੜੇ ਤਕਰੀਬਨ ਜਿਹੜੇ ਸਨ ਜੰਗ ਲੋਕ, ਹਾਂਜੀ, ਉਹ ਸਾਰੇ ਫੌਜ 'ਚ ਸਨ। ਤੇ ਇਹਨਾਂ ਨੂੰ ਫੌਜ 'ਚ ਬਹੁਤ ਸਾਰੇ ਇਨਾਮਾਤ ਵੀ ਮਿਲੇ ਸਹੀ। ਤੇ ਉਹ ਨਾ ਇਹਨਾਂ ਨੇ ਪਿੰਡ ਲੋਕਾਂ ਨੂੰ ਆਖਿਆ, ਪਿੰਡਾਂ 'ਚ ਘੋੜਾ ਫੇਰਿਆ ਤੇ ਇਹਨਾਂ ਆਖਿਆ ਵੀ ਤੁਸੀਂ ਨਾ ਉੱਥੇ ਸਾਡੇ ਕੋਲ ਆ ਜਾਓ ਤੇ ਉਥੋਂ ਪਰ ਆਪਣਾ ਪਾਕਿਸਤਾਨ ਚਲੇ ਜਾਣਾ। ਛਾਲੀਵਾਲ ਦਾ ਪਤਨ ਜਿਹੜਾ ਉਹ ਲੰਘ ਕੇ ਨਾ ਨਾਰੰਗ ਮੰਡੀ ਦੇ ਸਾਹਮਣੇ, ਹਾਂਜੀ, ਤੇ ਉਹਨਾਂ ਆਖਿਆ ਵੀ ਆਪਣਾ ਸਿੱਧਾ ਪਰ ਪਾਕਿਸਤਾਨ ਚਲੇ ਜਾਵਾਂ, ਦਰਿਆ ਜਾਂ ਲੰਘ ਜਾਵਾਂ। ਤੇ ਤੁਹਾਡਾ ਜਿਹੜਾ ਜੱਥਾ ਸੀ
ਜੀ। ਉਹਦੇ ਤੇ ਕੋਈ ਮਤਲਬ ਕਿ ਹਮਲਾ ਤਾਂ ਨਹੀਂ ਹੋਇਆ? ਉਹਦੇ ਤੇ ਹਮਲਾ ਕੋਈ ਨਹੀਂ ਹੋਇਆ। ਸਾਡੇ ਤੇ ਹਮਲਾ ਉਸ ਵਕਤ ਹੋਇਆ ਜਦੋਂ ਅਸੀਂ ਦਰਿਆ ਤੇ ਆਣ ਕੇ ਤੇ ਬਹਿ ਗਏ। ਅੱਛਾ। ਤੇ ਉਸ ਵਕਤ ਸਾਡੇ ਤੇ ਸੁਬਾਹ ਜਿਹੜੇ ਸੂਰਜ ਦੀਆਂ ਛਾਵਾਂ ਨਹੀਂ ਨਾ ਨਿਕਲਦੀਆਂ, ਉਸ ਵਕਤ ਸਾਡੇ ਤੇ ਹਮਲਾ ਹੋਇਆ ਹੈ। ਉਸ ਵਕਤ ਉਹਨਾਂ ਨੇ ਸਾਡਾ ਜਿਹੜਾ ਕਾਫਲਾ ਸੀ ਨਾ, ਜਿਹੜਾ ਬੈਠਾ ਸੀ ਦਰਿਆ ਦੇ ਕਿਨਾਰੇ ਤੇ, ਉਹ ਉਹਨਾਂ ਨੇ ਸਾਰਾ ਹੀ ਵਾੜ ਲਿਆ। ਅੱਛਾ। ਜਿਹੜੇ ਲੰਘ ਗਏ ਨੇ ਲੋਕ, ਲੰਘ ਗਏ ਨੇ, ਜਿਹਨਾਂ ਛਾਲਾਂ ਮਾਰਦੀਆਂ ਉਹਨਾਂ ਛਾਲਾਂ ਮਾਰਤੀਆਂ, ਤੇ ਬਾਕੀ ਜਿਹੜੇ ਲੋਕ ਬਰੇਤੇ ਰਹਿ ਗਏ ਸਨ ਕਿਨਾਰੇ ਤੇ, ਹਾਂਜੀ, ਉਹ ਉਹਨਾਂ ਨੇ ਸਾਰੇ ਵਾੜ ਲਏ। ਉਹਨਾਂ ਨੂੰ ਵਾੜ ਕੇ ਤੋਂ ਲੈ ਆਏ ਰਾਪੁਰ ਬੂਰਿਆਂ ਦੇ। ਉੱਥੇ ਉਹਨਾਂ ਨੇ ਬਾਗ 'ਚ ਉਹਨਾਂ ਨੂੰ ਸ਼ਾਮਾਂ ਨੂੰ ਰੱਖ ਲਿਆ। ਬਾਅਦ 'ਚ ਇੰਨੀ ਕੋਈ ਕਿ ਅਸੀਂ ਖਲੋਤੇ ਜੇ ਨਾ ਸਾਨੂੰ ਗੱਲ ਪਾਣੀ ਆਉਣਾ ਉਸ ਬਾਗ ਦਾਰ। ਫਿਰ ਉਹਨਾਂ ਪਹਿਰਾ ਲਾਤਾ ਰਾਤ ਨੂੰ, ਫਿਰ ਸ਼ੁਰੂ ਕਰਦੇ ਰਹੇ। ਕੋਈ ਲੋਕ ਜੰਗ ਲੋਕ ਜਿਹੜੇ ਸਨ ਬੰਦੇ, ਉਹਨਾਂ ਹੌਸਲਾ ਕੀਤਾ, ਉਹ ਉਥੋਂ ਭੱਜ ਗਏ ਤੇ ਉਹ ਨਿਕਲ ਆਏ, ਉਹਦੇ ਦਰਿਆ ਪਾਰ ਕਰ ਨਿਕਲ ਆਏ। ਬਾਕੀ ਜਿਹੜੇ ਉਹਨੂੰ ਵੜੇ ਗਏ। ਤੇ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ? ਸਾਡੇ ਪਿੰਡ ਦਾ ਨੰਬਰਦਾਰ ਖੱਤਰੀ ਸੀ। ਅੱਛਾ, ਕੀ ਸੀ ਨਾਮ ਉਹਦਾ? ਬਖਸ਼ੋ ਖੱਤਰੀ। ਕਿਉਂਕਿ ਸਾਡੇ ਪਿੰਡ ਮਲਕੀਆ ਜਿਹੜੇ ਸੀ ਉਹ ਖੱਤਰੀਆਂ ਦੀ ਤੇ ਆਪਣਾ ਖੱਤਰੀਆਂ ਦੇ ਪਿੰਡ ਸੀ। ਮਲਕੀਆ ਜ਼ਿਆਦਾ ਸਾਡੀ ਮੁਸਲਮਾਨਾਂ ਦੀ ਥੋੜੀ। ਅੱਛਾ, ਮੁਸਲਮਾਨ ਥੋੜੇ ਸੀ ਤੇ ਹਿੰਦੂ ਬਹੁਤੇ ਸੀ ਉੱਥੇ? ਨਹੀਂ, ਹੈ ਬਰਾਬਰ ਦਾ ਕੰਮ ਸੀ। ਅੱਛਾ। ਲੇਕਿਨ ਇਹ ਆ ਵੀ ਉਹਨਾਂ ਦੀ ਮਲਕੀਅਤ ਉੱਤੇ ਜ਼ਿਆਦਾ ਸੀ। ਜੱਦੀ ਪੂਸੀ ਹਨ। ਸਾਰੇ ਲੋਕ ਜਿਹੜੇ ਸਨ ਕੁਝ ਮਤਲਬ ਦੂਜੀਆਂ ਪਿੰਡਾਂ 'ਚੋਂ ਆਣ ਕੇ ਮਤਲਬ ਉੱਥੇ ਬੈਠੇ ਸਨ। ਤੇ ਸਾਡੇ ਨਾ ਨਫਰੀ ਜਿਹੜੀ ਸੀ ਨਾ, ਹੈ ਤੇ ਬਰਾਬਰ ਦੀ ਸੀ। ਤੇ ਉਹ ਜੇ ਵੀ ਜ਼ਮੀਨ ਕੋਈ ਨਹੀਂ ਸੀ ਇੰਨੀ, ਬੇਮਾਲਕ ਲੋਕ ਜ਼ਿਆਦਾ ਹਾਂ। ਸਾਡੇ ਪੂਰੇ ਪਿੰਡ 'ਚੋਂ ਸਾਡੀ ਜ਼ਮੀਨ ਦੇ ਸੀ 12.5 ਏਕੜ ਸੀ। ਬਾਕੀ ਕਿਸੇ ਰਾਈ ਦੀ ਜ਼ਮੀਨ ਇੰਨੀ ਨਹੀਂ ਸੀ ਹੈਗੀ। ਅੱਛਾ, ਤੁਸੀਂ ਰਾਈ ਹੋ? ਹਾਂ, ਅਸੀਂ ਵੀ ਰਾਈ ਹਾਂ। ਅੱਛਾ, ਤੇ ਉੱਠਣ ਨੂੰ ਦਿਲ ਕਰਦਾ ਸੀ ਉੱਥੋਂ, ਆਪਣਾ ਭੋਏ ਭਾਂਡਾ ਛੱਡਣ ਨੂੰ ਦਿਲ ਕਰਦਾ ਸੀ? ਮਜਬੂਰਨ ਛੱਡਣੇ ਪਿਆ। ਤੇ ਜਿੱਦਾਂ ਤੁਸੀਂ ਉਧਰੋਂ ਆਏ ਆ, ਜਿਹੜੇ ਇਧਰੋਂ ਲੋਕ ਜਾ ਰਹੇ ਸੀ ਉਹ ਵੀ ਹੱਸੀ ਖੁਸ਼ੀ ਜਾ ਰਹੇ ਸੀ ਜਾਂ ਉਹ ਵੀ ਰੋਂਦੇ ਜਾ ਰਹੇ ਸੀ? ਉਹ ਵੀ ਰੋਂਦੇ ਜਾ ਰਹੇ ਨੇ। ਉਧਰੋਂ ਵੀ ਰੋਂਦੇ ਆਉਂਦੇ ਆ ਤੇ ਇਧਰੋਂ ਵੀ ਰੋਂਦੇ ਜਾਂਦੇ ਆ। ਅੱਛਾ, ਤੇ ਤੁਸੀਂ ਰਾਹ ਦੇ ਵਿੱਚ ਕੋਈ ਮਤਲਬ ਕਿ ਸਾਨੂੰ ਰਾਜ ਕੋਈ ਪਰੇਸ਼ਾਨੀ ਨਹੀਂ ਹੋਈ, ਸਵੈ ਦਰਿਆ ਤੇ ਆਣ ਕੇ ਹੋਈ ਆ ਜਿਹੜਾ ਉਹਨਾਂ ਕਾਫਲਾ ਵਾਲ ਲਿਆ। ਮਤਲਬ ਤੁਸੀਂ ਰਾਹ 'ਚ ਕੋਈ ਵੱਢ ਟੋਕ ਨਹੀਂ ਵੇਖੀ, ਕੋਈ ਲਾਸ਼ ਨਹੀਂ ਵੇਖੀ? ਕੋਈ ਸ਼ੈ ਨਹੀਂ ਸੀ, ਬਿਲਕੁਲ ਅਮਨ ਨਾਲ। ਅੱਛਾ, ਤੁਸੀਂ ਬਿਲਕੁਲ ਅਮਨ ਨਾਲ ਆਏ। ਤੁਹਾਨੂੰ ਜਿਹੜੇ ਮਾਸਟਰ ਪੜਾਉਂਦੇ ਸੀ ਉਹ ਹਿੰਦੂ ਸੀ ਜਾਂ ਮੁਸਲਮਾਨ ਸੀ? ਉਹ ਇੱਕ ਹਿੰਦੂ ਸੀ ਤੇ ਇੱਕ ਮੁਸਲਮਾਨ। ਤੇ ਕੋਈ ਨਾਮ ਨਹੀਂ ਉਹਨਾਂ ਦਾ? ਨਾਮ ਨਹੀਂ, ਨਾਂ ਨਹੀਂ ਉਹਨਾਂ ਦਾ। ਤੇ ਉਹ ਵੇਲਾ ਚੰਗਾ ਸੀ ਜਾਂ ਆਹ ਵੇਲਾ ਚੰਗਾ ਵਾ? ਉਥੇ ਇਹ ਸੀ ਵੀ ਉਥੇ ਦੁੱਖ ਇੱਥੇ ਦੇ ਯਾਰ ਮੇਰਾ ਜਿਸ ਪਿੰਡ 'ਚ ਗੁੱਜਰ ਤੇ ਡੋਗਰ ਹੋਣ ਨਾ, ਹਾਂ, ਤੇ ਕੁੱਤਾ ਤੇ ਬਿੱਲੀ ਹੋਵੇ, ਹਾਂ, ਉਸ ਘਰ ਉਸ ਪਿੰਡ 'ਚ ਦਰਵਾਜ਼ੇ ਬੂਹੇ ਲਾਉਣ ਦੀ ਕੋਈ ਜ਼ਰੂਰਤ ਨਹੀਂ। ਹਾਂ। ਤੇ ਇੱਥੇ ਹੁਣ ਪਤਾ ਹੀ ਕੋਈ ਨਹੀਂ ਲੱਗਦਾ, ਉਧਰੋਂ ਕੋ ਤੁਰਿਆ ਹੁੰਦਾ ਤਾਂ ਘਰ ਲੁੱਟ ਕੇ ਗਾਂ ਹੁੰਦਾ, ਉਧਰੋਂ ਆਉਂਦਾ ਦਿਵਾਲੀਆਂ ਲਾ ਕੇ ਗਾਂ ਹੁੰਦਾ। ਇੱਥੇ ਮਤਲਬ ਉਹ ਚੀਜ਼ ਉਦੋਂ ਲੋਕਾਂ ਦੀ ਸ਼ਰਮ ਹਿਆ ਸੀ ਵੀ ਅੱਜ ਇਹਨਾਂ ਦੀ ਕੋਈ ਆਪਣਾ ਧੀ ਭੈਣ ਨਾਲ ਕੋਈ ਆਪਣਾ ਵਾਦਾ ਘਾਤਾ ਕੀਤਾ ਤੇ ਕੱਲ ਨੂੰ ਸਾਡੀ ਨਾਲ ਵੀ ਇਹ ਕਰਨਗੇ। ਉਹਨੇ ਇੱਥੇ ਇਹ ਤਮੀਜ਼ ਕੋਈ ਨਹੀਂ। ਉਹ ਚੰਗਾ ਸੀ, ਉਹ ਲੋਕ ਚੰਗੇ ਸਨ। ਇਸ ਲਿਹਾਜ਼ ਦੀਨੀ ਲਿਹਾਜ਼ ਨਾਲ ਉਹ ਲੋਕ ਚੰਗੇ। ਇਹਨਾਂ ਦੇ ਦੀਨ ਦੀਆਂ ਧੱਜੀਆਂ ਡਾ ਦਿੱਤੀਆਂ ਨੇ। ਇਹ ਉਹਨਾਂ ਵੜ ਕੇ ਸਾਨੂੰ ਖੜਿਆ ਨਾ ਦਰਿਆ ਤੋਂ, ਤੇ ਉੱਥੇ ਮੈਂ ਅੰਦਰਾਂ 'ਚ ਡੱਕ ਦਿੱਤਾ, ਬਾਰਿਸ਼ਾਂ ਹੁੰਦੀਆਂ ਹਾਂ। ਤੇ ਇਹ ਫਿਰ ਜਿਹੜੇ ਅੰਦਰਾਂ 'ਚੋਂ ਬਾਹਰ ਕੱਢਿਆ ਨਾ ਉਹਨਾਂ ਨੇ ਸਾਨੂੰ, ਤੇ ਉਹ ਜਿਹੜੇ ਬੰਦੇ ਸਨ ਵਡੇਰੇ ਜੰਗ ਬੰਦੇ ਜਿਹੜੇ ਤੁਹਾਡੀ ਉਮਰ ਦੇ, ਉਹ ਤੇ ਭੱਜ ਨੱਠ ਆਏ ਨਾ ਰਾਤ ਵੀ। ਤੇ ਉਹ ਜਿਹੜੇ ਮਾੜੇ ਹੁਣ ਰਹਿ ਗਏ, ਉਹਨਾਂ ਨੂੰ ਫਿਰ ਜਿਹੜੇ ਐਸ ਵੇਲੇ ਨਾਲ ਉਹਨਾਂ ਨੇ ਸ਼ਹੀਦ ਕੀਤਾ। ਅੱਛਾ, ਸੂਰਜ ਨਿਕਲਿਆ ਐਸ ਵੇਲੇ ਨਾਲ, ਤੇ ਉਹਨਾਂ ਨੂੰ ਆਖਣ ਗਿਆ ਉਹ ਅਸੀਂ ਵੀ ਨਾਲ ਸਾਂ, ਆਖਣ ਗਿਆ ਤੁਹਾਨੂੰ ਦਰਿਆ ਦੇ ਕੱਢ ਰਹੀ। ਉਹ ਪਿੰਡੋਂ ਲੈਂਦੇ ਬੰਨੇ ਰਾਪਰ ਬੂਰਿਆਂ ਦੇ ਉਹਨਾਂ ਖੜ ਕੇ, ਤੇ ਬੰਦੇ ਜਿਹੜੇ ਹਨ ਉਹਨਾਂ ਨੂੰ ਵੱਖਰਿਆਂ ਕਰ ਲਿਆ। ਬੀਬੀਆਂ ਜੀਆਂ ਜੰਗ ਸਨ ਉਹ ਵੱਖਰੀਆਂ ਕਰ ਲਈਆਂ। ਜਿਹੜੀਆਂ ਵਡੇਰੀਆਂ ਹਨ ਉਹ ਫਿਰ ਉਹਨਾਂ ਮਾਲ ਮੁਸਲਮਾਨਾਂ ਦੇ ਜਿਹੜੇ ਮਕਾਨ ਸਨ ਉਹਨਾਂ 'ਚ ਜਾ ਵਾੜਿਆ, ਉਹਨਾਂ ਦੇ ਨਾਲ ਹੀ ਅਸੀਂ ਵੀ ਸਾਂ। ਤੇ ਬਾਕੀ ਜਿਹੜੀਆਂ ਜਵਾਨ ਬੀਬੀਆਂ ਉਹ ਲੈ ਗਏ, ਜਿਹੜੇ ਬੰਦੇ ਉਹਨਾਂ ਕੱਢਿਆ ਨੂੰ ਦਰਿਆ ਦੇ ਲਿਆ ਕੇ ਤੇ ਉਹਨਾਂ ਨੇ ਕਤਲ ਕਰ ਦਿੱਤੇ। ਤੇ ਉਹ ਫਿਰ ਥੋੜ੍ਹੇ ਦਿਨ ਅਸੀਂ ਉੱਥੇ ਰਹੇ। ਅੱਛਾ। ਤੇ ਉਹ ਪਰਾਂ ਇੱਕ ਸੱਕੀ ਵਾਸੀ ਵਗਦੀ ਸੀ, ਉੱਥੋਂ ਸਿੱਖ ਆਏ। ਅੱਛਾ। ਉਹ ਆਣ ਕੇ ਤੇ ਅਸੀਂ 7-8 ਮੁੰਡੇ ਸਾਂ। ਸਾਨੂੰ ਉਸ ਕੁਆਟਰਾਂ 'ਚੋਂ ਨਾ ਉਹ ਲੈ ਗਏ ਨਾਲ। ਸਾਡੇ ਬੀਬੀਆਂ ਸਾਨੂੰ ਵਡੇਰੀਆਂ ਉਹਨਾਂ ਨੂੰ ਵੀ ਉਹਨਾਂ ਨਾਲ ਲੈ ਲਿਆ। ਅੱਛਾ। ਉਸ ਪਿੰਡ ਦੇ ਲਾਗੇ ਖੜ ਕੇ ਨਾ ਉਹਨਾਂ ਨੇ ਸਾਨੂੰ ਹਾਂਜੀ ਸੱਕੀ ਦੇ ਤੇ ਖੂਹ ਗੇੜ ਕੇ ਤੇ ਪਾਣੀ ਪਿਆ।
ਅੱਛਾ। ਪਾਣੀ ਪਿਆ ਕੇ ਤੇ ਉਹਨੇ ਸਾਨੂੰ ਆਖਿਆ ਵੀ ਤੁਹਾਨੂੰ ਅਸੀਂ ਨਾ ਡੰਗਰਾਂ ਮਗਰ ਲਾਉਣੇ ਆ। ਉੱਥੇ ਉਹਨਾਂ ਸਾਰੇ ਸਾਹਮਣੇ ਤਲਵਾਰਾਂ ਰਗੜੀਆਂ ਪੱਥਰਾਂ ਤੇ। ਅੱਛਾ। ਪਾਣੀ ਪਿਆਇਆ। ਹਾਂ। ਉਹ ਬੀਬੀਆਂ ਜਿਹੜੀਆਂ ਉਹਨਾਂ ਨੂੰ ਗਾਂਹ ਕੱਢ ਲਿਆ। ਕਮਾਦ ਬੜੇ ਸਾਨੂੰ, ਕਬਾਹਾਂ ਬੜੀਆਂ ਸਨ ਤੇ ਦੁੱਖ ਬੜੀ ਸੀ। ਉਹ ਸਾਨੂੰ ਉਥੋਂ ਉਹਨਾਂ ਨੇ ਉਰੇ ਕਾਲਿਆ ਪਾਣੀ ਪਿਆ ਕੇ। ਉਹ ਬੰਦੇ ਸਨ 8-9। ਅੱਛਾ। ਅਸੀਂ 6-7 ਬੰਦੇ, 7 ਮੁੰਡੇ। ਉਹ ਇੱਕ ਨੂੰ ਫੜ ਕੇ ਇੱਕ ਇੱਧਰ ਨੂੰ ਲੈ ਗਿਆ, ਇੱਕ ਵਾਲ ਤੇ ਹੈਗੇ ਆ ਅਸੀਂ ਕਿਹੜੇ ਸਿਆਣੇ ਹਾਂ। ਉਹ ਉਧਰ ਲੈ ਗਿਆ, ਉਧਰ ਲੈ ਗਿਆ। ਮੈਨੂੰ ਉਹ ਖੂਹ ਦੇ ਸਾਹਮਣੇ ਜਿਹੜੀ ਆੜ ਸੀ ਨਾ, ਹਾਂਜੀ, ਉੱਥੇ ਲੈ ਕੇ ਉਹ ਬੰਦਾ ਖਲੋ ਰਿਹਾ। ਅੱਛਾ। ਉਹਨਾਂ ਨੂੰ ਉਹ ਕਤਲ ਕਰਕੇ ਇਹਨਾਂ ਦੇ ਵਾਰੀ ਆਉਂਦੇ ਗਏ ਨੇ। ਅੱਛਾ, ਤੁਹਾਡੇ ਨਾਲ ਦੇ ਸਾਰੇ ਕਤਲ ਹੋ ਗਏ? ਸਾਰੇ ਮੁੰਡੇ ਕਤਲ ਹੋ ਗਏ। ਅੱਛਾ। ਉਹ ਮੈਨੂੰ ਫੜ ਕੇ ਖਲੋਤਾ, ਮੈਂ ਉਹਦੇ ਤਰਲੇ ਕਰਨਾ ਵੀ ਮੈਂ ਤੁਹਾਡੇ ਡੰਗਰ ਚਾਰਿਆ ਕਰਾਂਗਾ, ਨਾ ਮਾਰੋ। ਪਤਾ ਲੱਗ ਗਿਆ ਵੀ ਇਹ ਮਾਰਨ ਡਿਆ ਇਹਨੂੰ ਸਾਨੂੰ। ਕੁਦਰਤੀ ਦੇਣ 'ਚ ਇਹ ਗੱਲ ਹੀ ਕਰ ਇਹ ਆਪਣਾ ਮਾਰਨ ਡਿਆ। ਉਹ ਮੈਂ ਉਹਨਾਂ ਦਾ ਤਰਲੇ ਕਰਾਂ ਵੀ ਤੁਸੀਂ ਨਾ ਮਾਰੋ, ਡੰਗਰ ਚਾਰਿਆ ਕਰਾਂਗੇ ਤੁਹਾਡੇ। ਉਹਨਾਂ ਨੇ ਆਪਣਾ ਉਹ ਆਹ ਛਡਾਵੇ ਤੇ ਮੈਂ ਆਹ ਪਾਲਾਂ, ਜੇ ਆਹ ਛਡਾਵੇ ਤੇ ਉਹ ਇੱਕ ਹੱਥ ਤਲਵਾਰ ਸੀ ਉਹਦੇ 'ਚ। ਉਹ ਮਗਰੋਂ 2 ਜਣੇ ਉਹ ਆਪਣਾ ਕਤਲ ਕਰਕੇ ਉਹਨਾਂ ਬੱਚਿਆਂ ਨੂੰ ਉਹ ਵੀ ਆ ਗਏ। ਉਹਨੇ ਆਖਿਆ ਇਹਨੂੰ ਫੜ ਕੇ ਖਲੋਤਾ। ਉਹਨਾਂ ਆਖਿਆ ਯਾਰ ਤਲੇ ਬੜੇ ਕਰਦਾ ਤੇ ਚਲੋ ਇਹਨੂੰ ਮਾਫ ਕਰ ਦਿੰਦੇ ਆ ਤੇ ਲੈ ਜਾਣੇ ਡੰਗਰ ਮਗਰ ਲਾ ਜੇ। ਇਹਦਾ ਕੋਈ ਪਿੱਛੋਂ ਵਾਲੀ ਵਾਰਸ ਆਇਆ ਤੇ ਆਪੇ ਲੈ ਜਾਗਾ, ਨਹੀਂ ਤੇ ਚਲੋ ਡੰਗਰ ਤੇ ਚਾਰਿਆ ਕਰੇਗਾ ਨਾ ਸਾਰੇ। ਉਹ ਇੱਕ ਨੇ ਫੜ ਕੇ ਬਾਹ ਮੈਨੂੰ। ਅੱਛਾ। ਤੇ ਖਿੱਚ ਮਾਰੀ। ਹਾਂ। ਤੇ ਮੈਂ ਉਹ ਵਾਲ ਸੁਣ, ਮੈਂ ਛੁੱਟ ਗਏ ਮੇਰੇ ਕੋਲ ਉਹਦੇ ਕੱਪੜੇ। ਹਾਂ। ਉਹ ਫੜ ਕੇ ਤੇ ਆੜ ਦੇ ਵਿੱਚ ਮੈਨੂੰ, ਜਿਵੇਂ ਬੰਦਾ ਸਹੀ ਤੇ ਨਹੀਂ ਜਾਂਦਾ, ਇਸ ਨੂੰ ਉਹਨੇ ਸਹੀ ਦੇ ਕਰ ਲਿਆ। ਅੱਛਾ। ਤੇ ਉਤੋਂ ਦੂਜੇ ਤੀਸਰਾ ਜਿਹੜੇ ਹੁਣ ਤਲਵਾਰ ਮਾਰ ਦਿੱਤੀ। ਹਾਂ। ਤਲਵਾਰ ਮਾਰਤੀ ਤੇ ਮੈਨੂੰ ਇੱਕ ਇਹ ਮੈਨੂੰ ਪਤਾ ਵੀ ਅੱਗੋਂ ਮੇਰੇ ਰੱਬ ਨੂੰ ਪਤਾ ਜੋ ਹੋਇਆ। ਹਾਂ। ਇਹ ਮੈਨੂੰ ਪਤਾ, ਮੈਨੂੰ ਸਾਹ ਆਇਆ ਤੇ ਇੱਕ ਨੇ ਆਖਿਆ ਵੀ ਇਹਨੂੰ ਹੋਰ ਮਾਰ, ਦੂਜੇ ਨੇ ਆਖਿਆ ਵੀ ਇਹ ਕਿਹੜਾ ਐਡਾ ਭਲਵਾਨ ਆ, ਚੱਲ ਗਾਂਹ ਤੋਂ ਚਲੀ। ਉਸ ਤੋਂ ਬਾਅਦ ਮੈਂ ਬੇਹੋਸ਼ ਹੈਗਾ, ਮੈਨੂੰ ਨਹੀਂ ਪਤਾ ਵੀ ਉਹਨਾਂ ਹੋਰ ਮਾਰੀ ਹੈ ਕਿ ਨਹੀਂ ਮਾਰੀ। ਉਹ ਮੈਂ ਮੂੰਹ ਦੇ ਮੂੰਹ ਵਿਆਹ। ਹਾਂ। ਉਹ ਤੇ ਖਲੋਤੇ ਆ। ਉਹ ਚਲੇ ਗਏ। ਥੋੜਾ ਜਿਹਾ ਦਿਨ ਸੂਰਜ ਦੀਆਂ ਛਾਵਾਂ ਖਤਮ ਹੋਈਆਂ ਤੇ ਮੈਨੂੰ ਨਾ ਪਿਆਸ ਲੱਗੀ ਆ। ਤੇ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਆ, ਉੱਠਣ ਦੇ ਤਾਂ ਮੇਰੇ ਤਾਕਤ ਨਹੀਂ ਪਈ। ਅੱਛਾ। ਮੇਰੇ ਰੱਬ ਨੇ ਫੜਿਆ ਤੇ ਉਹਨੇ ਮੈਨੂੰ ਉਠਾ ਦਿੱਤਾ। ਮੈਂ ਉੱਠ ਕੇ ਤੇ ਪਾਣੀ ਦੀ ਪਿਆਸ ਮੈਨੂੰ ਲੱਗੀ ਸੀ। ਅੱਛਾ। ਉੱਥੇ ਆਲੂ 'ਚ ਪੱਥਰ ਪਏ ਹਾਂ, ਪਾਣੀ ਉੱਥੇ ਹੈਗਾ ਸੀ। ਤੇ ਉਹ ਮੈਂ ਕੀ ਕੀਤਾ ਵੀ ਛੱਟੇ ਮਾਰੇ, ਬਾਹਾਂ ਮੇਰੀਆਂ ਕੰਮ ਨਹੀਂ ਕਰਦੀਆਂ, ਬੁੱਕ ਮੇਰੇ ਕੋਲ ਭਰਿਆ ਨਹੀਂ ਜਾਂਦਾ। ਮੈਂ ਉਸ ਵਿੱਚ ਪਾਣੀ ਦੇ ਛੱਟੇ ਸਜੇ ਹੱਥ ਨਾਲ ਮਾਰੇ। ਇਹਨਾਂ ਕੀ ਹੱਥ ਹਿਲਦਾ ਸੀ ਥੋੜਾ, ਅਰਕ ਤੋਂ ਅੱਗੇ ਆ ਗਿਆ, ਗੋਟੀ ਹਿਲਦਾ ਸੀ, ਬਾਕੀ ਆ ਬਾਂਹ ਕੋਈ ਨਹੀਂ ਹਿਲਦੀ। ਉਹ ਛੱਟੇ ਮਾਰੇ ਮੂੰਹ 'ਚ ਪੈ ਗਏ। ਕੋਈ ਅੱਲਾਹ ਤਾਲਾ ਨੇ ਕਰਮ ਕੀਤਾ, ਜ਼ੁਬਾਨ ਗਿੱਲੀ ਹੋ ਗਈ। ਚਲੋ ਰਾਤ ਮੇਰੀ ਲੰਘ ਗਈ। ਜਿਹੜੇ ਮੈਂ ਉੱਠ ਕੇ ਪਛਾਣ ਨੂੰ ਵੇਖਣਾ ਨਾ ਲਹਿੰਦੇ ਬਣੇ, ਹਾਂਜੀ, ਤੇ ਉਹ ਸਾਂਗਲਾ ਬੱਲਰ ਵਾਲੇ ਇੱਕ ਪਿੰਡ ਸੀ, ਉਹ ਵੀ ਦਰਿਆ ਤੇ ਸੀ। ਉੱਥੋਂ ਸੜਕ ਆਉਂਦੀ ਸੀ ਜਿਹੜੀ ਅਜਨਾਲੇ ਨੂੰ ਆਉਂਦੀ। ਅੱਛਾ। ਉਸ ਪਿੰਡ 'ਚ ਆਪਣਾ ਨਾ ਹਸਪਤਾਲ ਵੀ ਹੈ ਸੀ। ਉਹ ਮੈਂ ਵੇਖਿਆ ਤੇ ਲਾਲ ਟੋਪੀਆਂ ਵਾਲੇ ਨਾ ਮੈਨੂੰ ਨਜ਼ਰ ਪਏ। ਅੱਛਾ। ਤੇ ਲਾਲ ਟੋਪੀਆਂ ਨਜ਼ਰ ਪਿਆ ਤੇ ਮੈਂ ਉਹ ਨਾ ਕਪਾਹ ਸੀ। ਉਹ ਕਪਾਹ 'ਚ ਬਹਿ ਗਈ। ਅੱਛਾ। ਮੈਂ ਫਿਰ ਆਪ ਕਪਾਹ 'ਚ ਕੱਢੀ, ਮੱਛਰ ਲੜੇ, ਭੈੜਾ ਹਾਲ, ਬੌਂਕੇ ਦਿਹਾੜੇ, ਧੌਣ ਜਿਹੜੀ ਜੋ ਐਸੋ ਲਮਕ ਗਈ ਤਾਂ ਨਹੀਂ ਸੀ ਹੁੰਦੀ। ਅੱਛਾ। ਮੈਂ ਉੱਥੋਂ ਨਾ ਕਪਾਹ 'ਚੋਂ ਨਿਕਲਿਆ। ਉਹ ਜਿਹੜੀ ਵਟੇ ਕੁਦਰਤ ਨੇ ਮੇਰਾ ਸਾਥ ਦਿੱਤਾ, ਅੱਲਾ ਦੀ ਜ਼ਾਤ ਦਾ ਲੱਖ ਲੱਖ ਸ਼ੁਕਰ ਆ। ਉਹਨੇ ਸਾਥ ਦਿੱਤਾ। ਮੈਂ ਉਹ ਜਿਹੜੀ ਵਟੇ ਉਹਨਾਂ ਮੈਨੂੰ ਆਉਂਦਾ ਸੀ ਨਾ, ਸੁੱਕੀ ਬਾਗੀ ਦੇ ਪਾਣੀ ਫਿਰਦਾ ਸੀ ਸਾਲ, ਉਸੇ ਵਟੇ ਮੈਂ ਪੈ ਗਿਆ। ਅੱਛਾ। ਉਹ ਮੈਂ ਤੋਂ ਉਹਨਾਂ ਪਿੰਡ 'ਚ ਆ ਆਪਣੇ ਜੀ ਨੇ, ਆਪਣਾ ਪਿੰਡ ਤੇ ਪਿੱਛੇ ਰਹਿ ਗਿਆ। ਹਾਂ। ਇਹ ਰਾਪਰ ਬੂਰਿਆਂ ਦੇ ਜਿੱਥੇ ਉਹਨਾਂ ਸਾਨੂੰ ਰੱਖਿਆ ਸੀ। ਉੱਥੇ ਜਿਹੜੇ ਮੈਂ ਆਇਆ ਨਾ ਤੇ ਉੱਥੇ ਅੱਗੇ ਖਤਰੀਏ ਜਿਹੜੇ ਮੁੰਡੇ ਨੇ ਉਹਦੇ ਨਾਲ, ਤੇ ਉਹ ਗਾਈਆਂ ਚਾਰਨ ਡਿਆ। ਤੇ ਮੈਨੂੰ ਪੁੱਛਿਆ ਵੀ ਤੈਨੂੰ ਕੀ ਹੋਇਆ? ਮੈਂ ਆਖਿਆ ਮੈਨੂੰ ਉਹ ਕੱਲ੍ਹ ਜਿਹੜੇ ਭਾਈ ਆਏ ਸਨ ਉਹ ਲੈ ਗਏ ਤੇ ਉਹਨਾਂ ਜਾ ਕੇ ਤੇ ਸਾਰਿਆਂ ਨੂੰ ਕਤਲ ਕਰ ਦਿੱਤਾ। ਤੇ ਉਹਨੂੰ ਮੈਨੂੰ ਆਖਿਆ ਵੀ ਮਾੜਾ ਕੀਤਾ ਤੇ ਤੁਸੀਂ ਸਾਨੂੰ ਦੱਸਣਾ ਸੀ। ਮੈਂ ਆਖਿਆ ਜੀ ਉਹਨਾਂ ਸਾਨੂੰ ਮੌਕਾ ਨਹੀਂ ਦਿੱਤਾ। ਆਏ ਨੇ ਉਹ ਛੇਨਾ ਮਤਲਬ ਅੱਗੇ ਲਾ ਕੇ ਲੈ ਗਏ ਸਾਨੂੰ। ਤੇ ਉਹ ਜਿਹਨਾਂ ਨੇ ਤਲਵਾਰ ਮਾਰੀ ਸਿੱਖ ਸੀ ਕਿ ਹਿੰਦੂ ਸੀ? ਸਿੱਖ ਸਨ। ਅੱਛਾ। ਸਿੱਖ। ਉਹਨਾਂ ਨੂੰ ਮਾਤਮ ਆਂਦੇ ਆ। ਮਾਤਮ। ਅੱਛਾ। ਹਾਂ। ਉਹ ਮੈਨੂੰ ਪੁੱਛਿਆ ਵੀ ਭੁੱਖ ਲੱਗੀ ਹੈ ਤੈਨੂੰ? ਮੈਂ ਆਖਿਆ ਆਹੋ। ਅੱਲਾ ਬਿਹਤਰ ਜਾਣੇ ਕਿੰਨੇ ਕੁ ਦਿਨ ਹੋਏ ਸਨ ਸਾਨੂੰ ਆ ਟੁਕਰ ਵੇਖਿਆ ਹੀ ਨਹੀਂ। ਹਾਂਜੀ। ਉਹਨੂੰ ਮੁੰਡੇ ਇੱਕ ਨੂੰ ਘੱਲਿਆ ਘਰ। ਉਹਨਾਂ ਉਹਨੂੰ ਆ ਰੋਟੀਆਂ ਮਿੱਸੀਆਂ ਲੋਕ ਪਕਾਉਂਦੇ ਹਨ, ਆ ਪੀਠੀ ਵਾਲੀਆਂ ਨਹੀਂ,
ਛੋਲਿਆਂ ਦਾ ਆਟਾ ਪੀਣਾ ਵਿੱਚ ਕਣਕ ਦਾ ਲਾ ਲੈਣਾ, ਉਹ ਤੰਦੂਰੇ ਰੋਟੀਆਂ ਲਾਉਣੀਆਂ, ਮੁੜ ਕੇ ਚੋਪੜ ਜਾਣੀਆਂ, ਉਹ ਫਿਰ ਬੜੀਆਂ ਕਰਾਰੀਆਂ ਲੱਗਦੀਆਂ, ਲੂਣ ਲਾਣ ਸਵੇਰੇ ਜਾਂਦਾ ਪਾ। ਉਹ ਬੱਚੇ ਨੂੰ ਘਲਿਆ, ਉਹ ਜਾ ਕੇ ਤੇ ਆਪਣਾ ਉਸ ਰੋਟੀ ਲੈ ਆਇਆ ਘਰ। ਅੱਛਾ। ਉਹ ਰੋਟੀ ਜੇ ਲੈ ਆਇਆ ਤੇ ਉਹ ਮੈਨੂੰ ਆਂਦਾ ਵੀ ਲੈ ਖਾ ਲਾ। ਤੇ ਉਹ ਮੇਰੇ ਬਾਹਾਂ ਕੰਮ ਕਰਨ ਤੇ ਮੈਂ ਰੋਟੀ ਫੜਾਂ ਨਾ, ਤੇ ਮੇਰੇ ਕੋਲ ਫੜਨ ਦੀ ਤਾਕਤ ਸੀ। ਉਹਨੇ ਕੀ ਕੀਤਾ, ਉਹ ਆਪਣਾ ਰੋਟੀ ਦੇ 4 ਟੁਕੜੇ ਕਰਕੇ ਨਾ ਤੇ ਇੱਕ ਬੁਰਕੀ ਭੰਨ ਕੇ ਉਹ ਮੇਰੇ ਮੂੰਹ 'ਚ ਪਾ ਦਿੱਤੀ। ਜਿਹੜੇ ਮੂੰਹ 'ਚ ਪਾਈ ਤੇ ਮੇਰੇ ਕੋਲ ਮੂੰਹ ਹਿੱਲੇ ਤੇ ਰੋਟੀ ਖਾਧੀ ਜਾਵੇ, ਮੂੰਹ ਤੇ ਮੇਰਾ ਹਿਲਦਾ ਨਹੀਂ ਸੀ। ਉਹ ਫਿਰ ਰੋਟੀ ਨੂੰ 4 ਦਫੇ ਕਰਕੇ ਤੇ ਐ ਜੇਬ 'ਚ ਮੇਜ਼ 'ਚ ਪਾ ਦਿੱਤੀ। ਸਹੀ। 4 ਤੈਂ ਕਰਕੇ ਮੈਨੂੰ ਆਖਣ ਲੱਗਾ ਜਿੱਥੇ ਭੁੱਖ ਲੱਗਵਾ, ਮੈਨੂੰ ਪੁੱਛਿਆ ਵੀ ਹੁਣ ਕਿੱਥੇ ਜਾਣਾ ਤੂੰ? ਮੈਂ ਆਖਿਆ ਹੁਣ ਜਿਹੜਾ ਮਕਾਨਾਂ 'ਚ ਉਹਨਾਂ ਸਾਨੂੰ ਆਉਂਦਾ ਸੀ ਨਾ, ਉੱਥੇ ਮੈਂ ਜਾਣਾ। ਤੇ ਉਹਦੇ ਨਾਲ ਹੀ ਅੱਗੇ ਨਾ ਏਰੀਆ ਦੀ ਕੰਧ ਸੀ, ਜਿਵੇਂ ਦੂਸਰੀ ਪੌੜੀ ਨਹੀਂ, ਏਰੀਏ ਦੀ ਕੰਧ ਸੀ, ਤੇ ਉਹ ਟੱਪ ਕੇ ਉਧਰ ਵੀ ਅਸੀਂ ਚਲੇ ਜਾਣਾ, ਤੇ ਉਹਦੀ ਉਧਰ ਛਾਂ ਸੀ, ਤੇ ਉੱਥੇ ਜਾ ਕੇ ਅਸੀਂ ਨਾ ਸਾਰੇ ਜਾਣੇ ਖੇਡਦੇ ਰਹਿੰਦੇ। ਉਸੇ ਅੱਗੇ ਜਾਂਦਿਆਂ ਨੂੰ ਬੰਦੇ ਬੈਠੇ। ਅੱਛਾ। ਉਹਨਾਂ ਨੂੰ ਮੈਂ ਆਪਣਾ ਪੁੱਛਿਆ, ਪੁੱਛ ਕੇ ਤੇ ਮੈਂ ਉਹਨਾਂ ਨੂੰ ਦੱਸਿਆ। ਉਹਨਾਂ ਬੜਾ ਅਫਸੋਸ ਕੀਤਾ, ਉਹਨਾਂ ਆਖਿਆ ਬੜਾ ਜ਼ੁਲਮ ਕੀਤਾ, ਮਾਸੂਮ ਬੱਚਿਆਂ ਦਾ ਤੁਹਾਡਾ ਕੀ ਨਾਂ ਸੀ? ਮੈਨੂੰ ਪੁੱਛਿਆ ਵੀ ਪਾਣੀ ਤੇ ਲੱਗੀ ਹੈ? ਮੈਂ ਆਖਿਆ ਹਾਂ ਤੇ ਲੱਗੀ ਆ। ਉਹਨਾਂ ਨੇ ਕੀਤਾ ਪਾਣੀ ਦਾ, ਉਦੋਂ ਗਲਾਸ ਨਹੀਂ ਸਨ ਹੈਗੇ, ਚੂੜੀ ਵਾਲੇ ਗਲਾਸ ਆ 3 ਵਾਲੇ। ਉਹ ਬੱਚੇ ਨੂੰ ਘੱਲਿਆ ਘਰ, ਉਹਨਾਂ ਦੁੱਧ ਮੰਗਾਇਆ, ਹੁਣ ਛੰਡ ਪਾਈ ਗਰਮ ਕਰਕੇ ਉਹਨਾਂ ਪਿਆਇਆ ਮੈਨੂੰ। ਪਿਆਇਆ ਜਿਹਲੇ ਤੇ ਉਹਨਾਂ ਮੈਨੂੰ ਉੱਥੇ ਛੋਟੀ ਇੱਕ 4 ਦੇ ਦਿੱਤੀ, ਉੱਥੇ ਉਹਨਾਂ ਬਿਸਤਰਾ ਦੇ ਦਿੱਤਾ। ਸਹੀ। ਉੱਥੇ ਮੈਂ ਲੰਮਿਆ ਪਿਆ ਰਹਿਣਾ। ਉਹਦੇ ਜਿਹਨਾਂ 5-7 ਜਿਹੜੇ ਲੰਘੇ ਤੇ ਉਹ ਨਾ ਧੌਣ 'ਚ ਕੀੜੇ ਪੈ ਗਏ। ਅੱਛਾ। ਮੱਛਰ ਤਾਂ ਆਮ ਸੀ ਉਹ। ਹਾਂਜੀ। ਜਿਹੜੇ ਕੀੜੇ ਪੈ ਗਏ ਤੇ ਉਹਨਾਂ ਨੇ ਨਾ ਮਾਈ ਇੱਕ ਗੋਹਾ ਸੁੱਟ ਦਿੰਦੀ। ਅੱਛਾ। ਉਹਨਾਂ ਨੂੰ ਆਖਿਆ ਬਈ ਤੁਸੀਂ ਤੇ ਇਹਦੀ ਸੰਭਾਲ ਨਹੀਂ ਕਰਨੀ, ਤੇ ਇਹ ਤੁਸੀਂ ਬੱਚਾ ਜਿਹੜਾ ਮੈਨੂੰ ਦੇ ਦਿਓ, ਮੈਂ ਇਹਨੂੰ ਆਪਣਾ ਨਾ ਇਹਦੀ ਪਾਲਣਾ ਕਰ ਲਾਂਗੀ। ਤੇ ਜਿਹਦੇ ਦਾਣੇ ਵਧੇ ਹੋਏ ਤੇ ਇਹਦਾ ਮਾਲਕ ਪਿੱਛੋਂ ਆਣ ਕੇ ਲੈ ਜਾਵੇਗਾ, ਤੇ ਮੈਂ ਇਹਦੇ ਜਾਨ ਬਚਾਉਣੀ ਹੈ ਜੇ ਬਚ ਜਾਏ ਤੇ ਤੁਸੀਂ ਇਹ ਮੈਨੂੰ ਦੇ ਦਿਓ। ਤੇ ਤੁਹਾਡੇ ਨਾਲ ਦੇ ਸਾਰੇ ਪਾਕਿਸਤਾਨ ਆ ਗਏ ਸੀ ਹਨਾ? ਸਾਰੇ ਪਾਕਿਸਤਾਨ, ਇਕੱਲਾ ਹੀ ਸਮਾਂ, ਸਾਰੇ ਅੱਲਾ ਦੀ ਜ਼ਾਤ ਤੋਂ ਇਕੱਲਾ ਹੀ ਸਮਾਂ, ਕੋਈ ਨਹੀਂ ਸੀ ਮੇਰੇ ਨਾਲ। ਸਹੀ। ਉਹਨਾਂ ਆਪਣਾ ਨਾ ਉਹਦੇ ਨਾਲ ਮਾਈ ਨਾਲ ਗੱਲਬਾਤ ਕਰ ਲਈ। ਉਹ ਮਾਈ ਨੇ ਕੀ ਕੀਤਾ ਵੀ ਇਹਲੇ ਆਣ ਕੇ ਤੇ ਤੰਬਾਕੂ ਆ ਜਿਹੜਾ ਹੁੱਕੇ 'ਚ ਪੀਂਦੇ ਆ। ਹਾਂਜੀ। ਇਹ ਉਹਨੇ ਕੱਪੜ ਛਾਣ ਕਰਕੇ ਲਿਆਂਦਾ, ਤੇ ਮਿੱਟੀ ਤੇਲ ਲਿਆਂਦਾ, ਤੇ ਗਿੱਲੀ ਮਿੱਟੀ ਦੀ ਰੋਟੀ ਬਣਾ ਕੇ ਲਿਆਂਦੀ। ਉਹ ਪਾ ਕੇ ਨਾ ਇੱਥੇ ਜ਼ਖਮ ਤੇ ਉਹਨੇ ਮਿੱਟੀ ਦਾ ਤੇਲ, ਤੇ ਉੱਤੇ ਉਹ ਮਿੱਟੀ ਦੀ ਰੋਟੀ ਰੱਖ ਕੇ ਤੇ ਉੱਤੇ ਉਹ ਲੈ ਕੇ ਕੱਪੜਾ ਤੇ ਗਾਂਢੋ ਪਿਛਲੇ ਬੰਨੇ ਦੇ ਕੇ ਤੇ ਆਪ ਉਹ ਘਰ ਨਿਕਲੀ। ਉਹ ਫਿਰ ਮੇਰਾ ਖੁਦਾ ਜਾਣਦਾ ਵੀ ਜਿਵੇਂ ਮੇਰੀ ਰਾਤ ਲੰਘੀ ਆ। ਜਿਹੜੇ ਸੂਰਜ ਦੀ ਪੋਹ ਫੁੱਟਦੀ ਆ ਨਾ, ਲੋ ਲੱਗਦੀ ਆ, ਤੇ ਬਾਬਾ ਕੱਲਾ ਹੀ ਹੁੰਦਾ ਹੈ ਉੱਥੇ। ਬਾਕੀ ਦੇ ਜਿਹੜੇ ਸਨ ਜੰਗ ਲੋਕ, ਬੱਚੇ ਬੁੱਚੇ ਸਾਰੇ ਉਹਨਾਂ ਦੇ ਘਰ ਹੀ ਹੁੰਦੇ ਆ। ਬਾਬਾ ਕੱਲਾ ਹੀ ਵੇਲੀ ਹੁੰਦਾ, ਰਾਤ ਨੂੰ ਬੂਹਾ ਮਾਰ ਲੈਣਾ ਬਾਹਰੋਂ ਉਹਨੇ, ਤੇ ਰਾਤ ਲੰਮਿਆ ਪੈ ਰਹਿਣਾ ਮਾਰ। ਤੇ ਮੈਂ ਇੱਕ ਬੂਹੇ ਵਾਲੇ ਬੰਨੇ ਮੈਂ ਲੰਮਿਆ ਪੈ ਰਹਿਣਾ, ਤੇ ਇਧਰਲੇ ਬੰਨੇ ਦੂਜੇ ਬੰਨੇ ਉਹ ਡੰਗਰਾਂ ਵਾਲੇ ਬੰਨੇ ਉਹ ਲੰਮਿਆ ਪੈ ਰਹਿਣਾ। ਸਹੀ। ਉੱਠਿਆ ਤੇ ਉੱਠ ਕੇ ਉਸਣਾ ਤਕਲੀਫ ਜੋ ਬੜੀ ਹੋਵੇ, ਰਾਤ ਹੁੰਦਿਆਂ ਨਿਕਲ ਗਈ। ਤੇ ਸਵੇਰੇ ਹੁਣ ਉੱਠ ਕੇ ਤੇ ਆਂਦਾ ਵੀ ਜਾਂ ਤੂੰ ਮਰ ਜਾ ਜਾਂ ਮੈਂ ਮਰ ਜਾ। ਅੱਲਾਹ ਤਾਲਾ ਨੇ ਉਹਦੀ ਗੱਲ ਜਿਹੜੀ ਉਹ ਮੇਰਾ ਤੇ ਖਿਆਲ ਆਉਂਦਾ ਵੀ ਕਬੂਲ ਕਰ ਲਈ। ਉਹ ਮਾਈ ਆਈ ਦਿਨ ਚੜ੍ਹੇ। ਉਹ ਜਿਹੜੇ ਉੱਤੋਂ ਖੋਲਿਆ ਨਾ ਪਰਦਾ, ਕੱਪੜਾ ਖੋਲ ਕੇ, ਤੇ ਉਹ ਇਹੋ ਜਿਹੜੇ ਕੀ ਕਰਨ, ਉਹ ਮਿੱਟੀ ਰੋਟੀ ਉਹ ਠਾਣ ਤੇ ਹੋਣੀ ਸੀ। ਉਹ ਮੈਂ ਵੇਖਿਆ ਤੇ ਉਹ ਚਟਾਨ ਹੋਈ ਰੋਟੀ, ਤੇ ਪੈੜਾ ਹਾਲ ਤੇ ਬੋਟੇ ਦਿਹਾੜੇ ਉਹ ਚੋਕੇ ਤੇ ਪਰਾਂ ਉਗਾ ਦੇ। ਮਾਈ ਆਈ ਧੁੱਪ ਚੜੀ ਜੇਲੇ ਆਣ ਕੇ ਉਹਨਾਂ ਆਖਿਆ ਵੀ ਇਜਾਜ਼ਤ ਤਾਂ ਲੈ ਜਾਵਾਂ ਇਹਨੂੰ। ਉਹਨਾਂ ਆਖਿਆ ਸਾਡੇ ਵੱਲੋਂ ਇਜਾਜ਼ਤ ਆ, ਤੁਸੀਂ ਲੈ ਜਾਓ। ਉਹਨੇ ਉੱਥੋਂ ਨਾ ਆਪਣਾ ਬਿਸਤਰਾ ਬੁਸਰਾ ਵੀ ਚੁੱਕ ਲਿਆ, ਸਭ ਕੁਛ ਉਹ ਨਾ ਚੁੱਕ ਕੇ ਲੈ ਜਾ। ਬਿਸਤਰਾ ਵੀ ਚੁੱਕ ਲਿਆ, ਮੰਜੀ ਵੀ ਚੁੱਕ ਲਈ, ਮੈਨੂੰ ਵੀ ਉਂਗਲੀ ਲਾ ਲਿਆ। ਮੈਂ ਟੁਰ ਕੇ ਤੇ ਉੱਥੇ ਨਾ ਛੱਪੜ ਸੀ। ਸਹੀ। ਬਾਰ ਸਾਈਆਂ ਦੇ ਘਰਾਂ ਕੋਲ। ਅੱਛਾ। ਲਈ ਦੇ ਬੰਦੇ ਉੱਥੇ ਜਿਹੜੇ ਆਏ ਛੱਪੜ ਦੇ, ਤੇ ਉੱਥੇ ਆਣ ਕੇ ਤੇ ਉਹਨਾਂ ਨੇ ਕੀ ਕੀਤਾ ਵੀ ਆਪਣਾ ਮੇਰੇ ਕੋਲੋਂ ਕੱਪੜੇ ਲਾਏ। ਸਹੀ। ਤੇ ਕਮੀਜ਼ ਜਿਹੜੀ ਸੀ ਉਹ ਆਪਣਾ ਨਾ ਕੈਂਚੀ ਨਾਲ ਕੱਟੀ ਨਾ ਜਾਵੇ। ਅੱਛਾ। ਉਹ ਫਿਰ ਉਸ ਭਾਈ ਸੀ ਕੋ,
ਉਹਦੇ ਕੋਲੋਂ ਦਾਤਰੀ ਲੈ ਕੇ ਤੇ ਉਹਨਾਂ ਫਿਰ ਐਸਾ ਬੰਨ ਕੇ ਜਿਵੇਂ ਵਾਸ ਕਰਨੀ ਬਣਾਈ ਉਥੋਂ ਹੀ ਬਣਾਈ ਜੀ, ਉਹਨਾਂ ਕੱਟ ਕੇ ਤੇ ਫਿਰ ਲਾਈ ਉੱਥੇ ਉਹਨਾਂ ਮੈਨੂੰ ਨਵਾਇਆ। ਜਿਹੜੇ ਉਹਨਾਂ ਮੈਨੂੰ ਨਵਾਇਆ ਨਾ ਚਿੱਟੇ ਦੇ ਸਾਬਣ ਨਾਲ ਤੇ ਮੈਨੂੰ ਇੰਜ ਮਾਲੂਮ ਹੋਇਆ ਵੀ ਮੈਂ ਇਨਸ਼ਾਅੱਲਾ ਬਿਲਕੁਲ ਸਿਹਤਮੰਦ ਹਾਂ। ਤੇ ਫਿਰ ਕਿੰਨੇ ਦਿਨਾਂ ਬਾਅਦ ਤੁਸੀਂ ਪਾਕਿਸਤਾਨ ਆਏ? ਮੈਂ ਫਿਰ 1 ਸਾਲ ਰਿਹਾ ਉੱਥੇ ਈਸਾਈਆਂ ਦੇ ਘਰ। ਅੱਛਾ, 1 ਸਾਲ ਤੁਸੀਂ ਈਸਾਈਆਂ ਦੇ ਘਰ ਰਹੇ ਆ? ਈਸਾਈਆਂ ਦੇ ਘਰ ਰਿਹਾ। ਮੁਸਲਮਾਨ ਤੇ ਆਏ ਉਧਰ। ਤੇ ਖਾਦਾ ਪੀਤਾ ਉਹਨਾਂ ਦੇ ਘਰੋਂ ਹੀ? ਖਾਦਾ ਪੀਤਾ ਵੀ ਉਹਨਾਂ ਦੇ ਘਰੋਂ, ਖੇਡਿਆ ਵੀ ਉਹਨਾਂ ਦੇ ਬਾਲਾਂ ਨਾਲ। ਸਾਲ ਬਾਅਦ ਇੱਥੇ ਕਹਿੰਦੇ ਨੇ ਕਿ ਕੁਰਾਨ ਪਾਕ ਦੇ ਵਿੱਚ ਆਉਂਦਾ ਨਾ ਕਿ ਰੱਬੁਲ ਆਲਮੀਨ ਉਹ तमाम ਜਹਾਨਾਂ ਦਾ ਰੱਬ ਆ। ਉਹ ਕਿਸੇ ਇੱਕ ਮਜ਼ਹਬ ਦਾ ਨਹੀਂ ਕਿ ਉਹ ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ ਜਾਂ ਸਿੱਖਾਂ ਦਾ, ਈਸਾਈਆਂ ਦਾ। ਆ ਬਜ਼ੁਰਗਾਂ ਕੋਲੋਂ ਸਾਨੂੰ ਮਜ਼ਹਬੀ ਸਾਂਝ ਮਿਲਦੀ ਆ ਕਿ 47 ਦੇ ਵਿੱਚ ਇਹਨਾਂ ਦੀ ਗਰਦਨ ਤੇ ਤਲਵਾਰ ਲੱਗੀ ਹੈ ਔਰ 1 ਸਾਲ ਪੂਰਾ ਈਸਾਈਆਂ ਦੇ ਘਰ ਇਹਨਾਂ ਦੀ ਮਤਲਬ ਕਿ ਸਾਂਭ ਸੰਭਾਲ ਹੁੰਦੀ ਰਹੀ ਹੈ ਔਰ ਇਹਨਾਂ ਦਾ ਜ਼ਖਮ ਠੀਕ ਹੋਇਆ ਤੇ 1 ਸਾਲ ਬਾਅਦ ਪਾਕਿਸਤਾਨ ਆਏ ਨੇ। ਤੁਹਾਡਾ ਜਿਹੜਾ ਪਿੰਡ ਸੀ ਉਹਦੇ ਆਲ ਦੁਆਲ ਪਿੰਡ ਕਿਹੜੇ ਕਿਹੜੇ ਸਨ? ਸਾਡੇ ਪਿੰਡ ਰਾਜੀਆਂ, ਅੱਗੋਂ ਆਪਣਾ ਇਹ ਭਲਾ ਪਿੰਡ, ਅਜਨਾਲਾ। ਅੱਛਾ, ਇਹ ਲਾਗੇ ਪਿੰਡ ਸਨ। ਜੀ ਦੋਸਤੋ, ਤੁਸੀਂ ਬਜ਼ੁਰਗਾਂ ਦੀ ਕਹਾਣੀ ਸੁਣੀ ਤੇ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਤਾਂ ਮਿਲਦੇ ਹਾਂ ਕਿਸੇ ਅਗਲੇ ਬਜ਼ੁਰਗ, ਕਿਸੇ ਅਗਲੀ ਕਹਾਣੀ ਦੇ ਨਾਲ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਿਓ ਬਹੁਤ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।